ਤੂੰ ਬੈਠੇ ਜੈ ਹਿੰਦ ਕਾ ਉਹ ਇੱਥੇ ਟੋਕਾ ਇੱਥੇ ਮਾਰਦਾ ਸੀ ਉਧਰ ਵੱਢ ਕੇ ਥੁਰ ਜਾਂਦਾ ਸੀ ਦੂਜਾ ਕੁਹਾੜੀ ਇੱਕ ਟੋਕਾ ਇੱਕ ਕੁਹਾੜੀ ਮਾਰ ਕੇ ਸੁੱਟ ਜਾਂਦਾ ਇੰਨਾ ਨਾ ਖੂਨ ਚ ਡੁੱਬ ਗਿਆ ਸੀ ਓਏ ਹੋਏ ਕਤਰੋ ਘਾਤ ਫਿਰ ਉਹਨੇ 150 ਬੰਦਾ ਵੱਢਿਆ ਸੀ ਇਹਦੇ ਦਾਦੀ ਅੱਛਾ ਮੇਰੇ ਪਿਓ ਨੇ ਹੀ ਸਿੱਖਾਂ ਦੀਆਂ ਹਿੰਦੂਆਂ ਦੀਆਂ ਕੁੜੀਆਂ ਸਿੱਖਾਂ ਦੀਆਂ ਉਹ ਆਪਣੇ ਘਰ 10-15 ਬਾਲ ਲਈਆਂ ਹਨ ਉਸ ਘਰ ਬਚਾ ਲਈਆਂ ਬਚਾਈਆਂ ਬੜੀ ਗੱਲ ਤੇ ਇੱਟਾਂ ਲੁੱਟਦੇ ਉਹ ਸਾਨੂੰ ਮੁਸਲਮਾਨਾਂ ਨੂੰ ਆਪਣੇ ਚੁੱਲ੍ਹੇ ਚੌਂਕੇ ਤੇ ਨਹੀਂ ਚੜਨ ਦਿੰਦੇ ਹੁੰਦੇ ਸਾਨੂੰ ਸਾਈਆਂ ਵਗੈਰਾ ਪਰਾਂ ਕਰਕੇ ਬਾਲਦੇ ਹੁੰਦੇ ਨਹੀਂ ਉਹ ਕੀ ਦੱਸਦੇ ਹੁੰਦੇ ਹਨ ਕਿ ਤੁਹਾਡੇ ਜਿਹੜੇ ਵੱਡੇ ਨੇ ਕਿ ਉਦੋਂ ਬੜਾ ਪਿਆਰ ਮੁਹੱਬਤ ਸੀ ਬੜਾ ਆਪਣੇ ਉਹਨੇ ਸ਼ਰੀਕਾ ਬਲਾਦਰੀ ਸੀ ਹਿੰਦੂ ਸਿੱਖਾਂ ਨਾਲ ਬਸੀ ਵਾਢੀਆਂ ਪੈਲੀਆਂ ਛੈਲੀਆਂ ਉਹਨਾਂ ਦੀਆਂ ਵਾਹਣੀਆਂ ਬੀਜਣੀਆਂ ਉਹਨਾਂ ਨੇ ਆਖਣਾ ਆਪਣੇ ਆਪ ਹੀ ਲੈ ਜਾਓ ਫਸਲ ਪਾ ਕੇ 2 ਮਣ ਤੂੰ ਖੜਨੀ 3 ਮਣ ਮੈਨੂੰ ਦੇ ਛੱਡਣੀ ਇੱਜ਼ਤ ਹੀ ਤੇ ਦਿੰਦੇ ਹੋ ਨਾ ਤੁਸੀਂ ਤੂੰ ਜਾਣਿਆ ਕਿ ਚੰਗੇ ਲੋਕ ਸਨ ਬਹੁਤ ਬੀਬੇ ਬੰਦੇ ਸਨ ਕਿ ਤੇ ਉਸ ਤੋਂ ਬਾਅਦ ਜਦੋਂ ਇਹ ਫਿਰ ਹਾਂ ਖੱਤਰੀ ਵੀ ਸਨ ਬਾਹਮਣ ਵੀ ਹੈ ਹਨ ਸਿੱਖ ਵੀ ਹੈ ਸਨ 1-2 ਘਰ 4 ਹਿੰਦੂਆਂ ਦੇ ਵੀ ਹੋਣ ਉਹ ਇੱਥੇ ਬੁੱਢਾ ਹੋ ਗਿਆ ਸੀ ਉਹਨੇ 18 ਸਾਲਾਂ ਦੀ ਕੁੜੀ ਲਈ ਸੀ 10-12 ਸਾਲਾਂ ਦੀ ਕੁੜੀ ਸੀ ਤੇ ਐਡੀ ਸਾਰੀ ਤੇ ਉਹਨੇ ਆਪੀ ਪਾਲੀ ਸੀ ਮੂੰਹ ਵਾਲੀ ਘਰ ਉਹ ਕੌਣ ਸੀ ਬਾਬਾ ਕੌਣ ਸੀ ਉਹ ਸਿੱਖ ਹੀ ਸੀ ਨਾ ਅੱਛਾ ਦੁਕਾਨ ਵਾਲਾ ਖੱਤਰੀ ਦੁਕਾਨ ਸੀ ਖੱਤਰੀ ਉਹਨੇ ਇੱਕ ਬਦਾਮਾਂ ਦੀ ਬੋਰੀ ਇੱਕ ਗਿਰੀਆਂ ਦੀ ਬੋਰੀ ਇੱਕ ਚੰਗੇ ਚੋਖੇ ਦੀ ਬੋਰੀ ਉਹਨੇ ਆਖਿਆ ਆਹੋ ਹੀ ਤੂੰ ਖਾਣਾ ਕਰਨਾ ਕੁੜੀ ਨੂੰ ਪਾਲ ਕੇ ਉਹਨੂੰ ਜਵਾਨ ਕਰਕੇ ਤੇ ਫਿਰ ਉਹਦੇ ਚ ਪੁੱਤਰ ਹੋਇਆ ਸੀ ਅੱਛਾ ਵਿਆਹ ਕਰ ਲਿਆ ਹਾਂ ਵਿਆਹ ਕਰ ਲਿਆ ਫਿਰ ਉਹਨੇ ਵਿਆਹ ਉਹ ਕੁੜੀ ਕਿਹਨਾਂ ਦੀ ਕੁੜੀ ਉਹਨਾਂ ਦੀ ਆਪਣੀ ਬਲਾਦਰੀ ਚ ਹੋਏਗੀ ਚਾਚੇ ਉਹ ਮਾਮੇ ਉਹ ਕਿਸੇ ਦੀ ਹੋਏਗੀ ਉਹਨਾਂ ਦੀ ਤੇ ਉਹਨਾਂ ਨੇ ਫਿਰ ਦੇਸ਼ਦੀ ਦੌਲਤੇ ਦੀ ਇੰਨੀ ਹੈ ਆਹ 7 ਖੂਹ ਨੇ ਫਿਰ ਉਹਦੇ ਘਰ ਮੁੰਡਾ ਹੋਇਆ ਤੇ 7 ਖੂਹ ਲਵਾਏ ਹਲੇ ਕਿੰਨਾ ਸਿੱਖ ਨੇ ਉਹਨੇ ਉਹਦਾ ਘਰ ਵੀ ਪੱਕਾ ਸੀ ਉਹਦਾ ਘਰ ਵੀ ਪੱਕਾ ਸੀ ਉਹਦਾ ਘਰ ਵੀ ਪੱਕਾ ਘਰ ਬੂਆ ਜਾਣਦਾ ਸੀ ਉਹ ਤਾਂ ਮਿਸ਼ਰੀ ਬੜੀ ਤੇ ਲੁੱਟਦੇ ਕੀ ਹੁੰਦਾ ਕੀ ਘਰਾਂ ਚ ਉਦੋਂ ਤਾਂ ਹੁੰਦੇ ਕੱਖ ਨਹੀਂ ਆਏ ਬੜਾ ਉਦੋਂ ਤੇ ਸੋਹਣਾ ਹੀ ਬੜਾ ਸੀ ਪੁੱਤਰਾ ਉਦੋਂ ਤੇ ਆੜੀ ਬਦਾਮਾਂ ਦੀਆਂ ਬੋਰੀਆਂ ਤੇ ਗਿਰੀ ਦੀਆਂ ਬੋਰੀਆਂ ਤੇ ਛੁਹਾਰਿਆਂ ਦੀਆਂ ਬੋਰੀਆਂ ਤੇ ਇਹਨਾਂ ਦੀਆਂ ਬੋਰੀਆਂ ਜਿਹੜੀਆਂ ਹਨ ਮੇਵੇ ਦੀਆਂ ਤੇ ਬੋਰੀਆਂ ਨਾਲ ਇੱਥੇ ਦੇ ਐਡੇ ਹੱਥ ਲੱਗੇ ਹੱਟ ਸਾਣਾ ਇੱਥੋਂ ਤੁਰ ਕੇ ਤੇ ਉਹ ਬਾਰੀ ਜਿੱਡੇ ਹੱਟ ਨੇ ਇੱਥੇ ਹਾਲੇ ਵੀ ਇੱਕ ਅੱਧੀ ਫਿਰ ਦੁਕਾਨ ਹੈ ਸੁਣਾ ਕੀ ਦੇਣਾ ਚਾਹੁੰਦੇ ਹੋ ਆਪਣੇ ਜਿਹੜੇ ਪਿਓਾਂ ਦੇ ਤੇ ਮਾਵਾਂ ਦੇ ਜਿਹੜੇ ਸਹੇਲੇ ਸਨ ਅਸੀਂ ਤਾਂ ਉਹਨਾਂ ਨੂੰ ਸੁਣਾ ਦੇਣਾ ਇਹ ਚਾਹੁੰਦੇ ਆ ਪਹਿਲਾਂ ਤੁਹਾਡੀ ਤੰਦਰੁਸਤੀ ਰੱਖੇ ਕੱਲਾ ਤੁਸੀਂ ਖਾਂਦੇ ਤੇ ਪੀਂਦੇ ਰਹੋ ਤੁਸੀਂ ਉਹਨਾਂ ਨੂੰ ਪਿਛਲਿਆਂ ਨੂੰ ਯਾਦ ਕਰੋ ਤੇ ਅਸੀਂ ਤਾਂ ਜੇ ਸਾਨੂੰ ਤੁਸੀਂ ਯਾਦ ਹੋ ਤਾਂ ਅਸੀਂ ਤੁਹਾਨੂੰ ਯਾਦ ਕਰਨੇ ਆ ਬਸ ਮੇਰੇ ਮਾਪਿਓ ਨੇ ਬਹੁਤ ਸੋਹਣੀ ਤੁਹਾਡੇ ਨਾਲ ਜ਼ਿੰਦਗੀ ਗੁਜ਼ਾਰੀ ਹੈ ਹਿੰਦੂ ਸਿੱਖਾਂ ਨਾਲ ਬਹੁਤ ਸੋਹਣੀ ਜ਼ਿੰਦਗੀ ਗੁਜ਼ਾਰੀ ਹੈ ਮੇਰਾ ਪਿਓ ਰੂਹ ਭੇਜਦਾ ਹੁੰਦਾ ਸੀ ਤੇ ਸਾਰਾ ਹੀ ਪਿੰਡ ਕੀ ਨਾਂ ਸੀ ਉਹਨਾਂ ਦਾ ਮੰਗੂ ਸੀ ਹਾਂ ਇੱਕ ਨਾਂ ਸੀ ਮੇਰੇ ਤਾਏ ਦੇ ਨਾਂ ਕੀਮਾ ਇੱਕ ਨਾਂ ਰੀਮਾ ਇੱਕ ਨਾਂ ਮੰਗੂ ਇੱਕ ਨਾਂ ਬਾਊ ਅੱਛਾ ਮੇਰੇ ਸਹੁਰੇ ਨਾਲ ਗੁਲਾਮ ਮੁਹੰਮਦ ਸੀ ਇਸੇ ਪਿੰਡ ਜੀ ਇਸੇ ਪਿੰਡ ਦੇ ਰਹਿਣ ਵਾਲੇ ਸਨ ਫਿਰ ਭਰਾ ਅੱਡੀ ਟੁਰ ਗਏ ਹਨ ਉਹਨਾਂ ਤੋਂ ਬਾਅਦ अस्सलाम वालेकुम दोस्तों मैं औरंगज़ेब बेग एक नवी वीडियो नवी कहानी ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਸਾਡੇ ਇੱਕ ਬਹੁਤ ਹੀ ਅੱਛੇ ਵਿਊਅਰਸ ਰਕੇਸ਼ ਸਾਹਿਬ ਨੇ ਇੰਡੀਆ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਸਾਡੇ ਵਾਲਦ ਸਾਹਿਬ ਤੇ ਦਾਦਾ ਸਾਹਿਬ ਦਾ ਤਲਕ ਹੈਗਾ ਸੀ ਪਾਕਿਸਤਾਨੀ ਪਿੰਡ ਇੱਕ ਹੈਗਾ ਏ ਲਾਲਾ ਇਹ ਹੈਗਾ ਏ ਤਹਿਸੀਲ ਨਾਰੋਵਾਲ ਤੇ ਜ਼ਿਲ੍ਹਾ ਇਹਦਾ ਨਾਰੋਵਾਲ ਕਿਲਾ ਸੂਬਾ ਸਿੰਘ ਦੇ ਕੋਲ ਤੇ ਉਹ ਸਾਨੂੰ ਪਿੰਡ ਵਾਲਿਆ ਜਾਏ ਉਹਨਾਂ ਦੇ ਵਾਲਦ ਦਾ ਨਾਂ ਸੀ ਰਾਮ ਸਰਨਦਾਸ ਰੱਲੀ ਤੇ ਦਾਦਾ ਜੀ ਦਾ ਨਾਂ ਸੀ ਲਾਲਾ ਭਗਤ ਰੱਲੀ ਤੇ ਲਾਲਾ ਰਾਮ ਭਗਤ ਰੱਲੀ ਤੇ ਅੱਜ ਫਿਰ ਮੈਂ ਲਾਲਾ ਪਿੰਡ ਜਾਇਆ ਮੇਰੇ ਪਿੱਛੇ ਲਿਖਿਆ ਹੈ ਜਨਾਬ ਗਵਰਨਮੈਂਟ ਐਲੀਮੈਂਟਰੀ ਗਰਲਸ ਸਕੂਲ ਕੁੜੀਆਂ ਦਾ ਸਕੂਲ ਹੈਗਾ ਲਾਲਾ ਠੀਕ ਹੈ ਇਸ ਪਿੰਡ ਦੇ ਵਿੱਚ ਤੁਹਾਨੂੰ ਵਿਖਾਲ ਨੇ ਇੱਥੇ ਇੱਕ ਮਾੜੀ ਹਿੰਦੂਆਂ ਦੇ ਜਿਹੜੀ ਹੈ ਨਾ ਇੱਕ ਮੁਕੱਦਸ ਮੁਕਾਮ ਉਹ ਅੱਜ ਵੀ ਮੌਜੂਦ ਹੈ ਇਹਦੇ ਨਾਲ ਹੋਰ ਵੀ ਜਿਹੜੀ ਕੋਈ ਇੱਥੇ ਕੋਈ ਚੀਜ਼ ਤੁਹਾਨੂੰ ਦਿਖਾਲ ਨੇ ਤੇ ਨਾਲੇ ਇਹ ਪਿੰਡ ਵਿਖਾਲ ਨੇ ਲਾਲਾ ਪਿੰਡ 1947 ਦਾ ਜਿਹੜਾ ਇੱਥੇ ਹਿੰਦੂ ਸਿੱਖ ਤੇ ਮੁਸਲਮ ਇਕੱਠੇ ਰਹਿੰਦੇ ਸਨ ਇਹ ਅੱਜ ਕੇ ਸਾਲ ਦੇ ਵਿੱਚ ਦੋਸਤੋ ਇਸ ਪਿੰਡ ਦੇ ਵਿੱਚ ਜਦੋਂ ਮੈਂ ਆਇਆ ਤੇ ਮੈਨੂੰ ਇਹ ਇੱਕ ਮਾਂ ਜੀ ਮਿਲੇ ਨੇ ਇਹਨਾਂ ਦਾ ਨਾਂ ਹੈ ਰਾਣੀ ਤੇ ਇਹਨਾਂ ਨੇ ਬੜੀਆਂ ਸੱਚੀਆਂ ਖਰੀਆਂ ਗੱਲਾਂ ਕੀਤੀਆਂ ਨੇ ਕਿ ਹਿੰਦੂ ਸਿੱਖ ਜਦੋਂ ਸਾਡੇ ਪਿੰਡ 'ਚ ਰਹਿੰਦੇ ਸਨ ਤੇ ਬੜਾ ਮਾਹੌਲ ਸਹੀ ਸੀ ਬੜਾ ਸ਼ਰੀਕਾ ਬਰਾਦਰੀ ਵਾਲਾ ਤਲਕ ਸੀ ਔਰ ਸਾਡੀ ਮਦਦ ਵੀ ਕਰਦੇ ਹੁੰਦੇ ਸਨ ਇਹਦੇ ਨਾਲ ਉਹ ਸਾਨੂੰ ਆਪਣੇ ਚੁੱਲ੍ਹਿਆਂ ਅੱਗੇ ਨਹੀਂ ਸਨ ਜਾਣ ਦਿੰਦੇ ਹੁੰਦੇ ਸਾਨੂੰ ਕਿਚਨ 'ਚ ਨਹੀਂ ਸਨ ਵੜਨ ਦਿੰਦੇ ਹੁੰਦੇ ਲੇਕਿਨ ਮਾਹੌਲ ਚੰਗਾ ਸੀ ਔਰ ਅੱਜ ਵੀ ਅਸੀਂ ਉਹਨਾਂ ਲੋਕਾਂ ਨੂੰ ਯਾਦ ਕਰਨੇ ਆ ਇਹਨਾਂ ਨਾਲ ਗੱਲਾਂ ਕਰਨੇ ਆ ਇਹਨਾਂ ਨੇ ਦੱਸਿਆ ਕਿ ਜਿਹੜੇ ਸਾਡੇ ਬਜ਼ੁਰਗ ਉਹਨਾਂ ਨੇ ਲੁੱਟਮਾਰ ਕੀਤੀ ਉਹਨਾਂ ਦੇ ਔਲਾਦ ਨੂੰ ਅੱਗੋਂ ਬੜੀਆਂ ਬਿਮਾਰੀਆਂ ਲੱਗ ਗਈਆਂ ਫਿਰ ਉਹਨਾਂ ਨੇ ਤੋਬਾ ਕੀਤੀ ਕਿ ਸਾਨੂੰ ਉਸ ਦੌਰ 'ਚ ਹਿੰਦੂ ਸਿੱਖਾਂ ਦਾ ਜਿਹੜਾ ਸਮਾਨ ਲੁੱਟਿਆ ਸੀ ਨਹੀਂ ਸੀ ਲੁੱਟਣਾ ਚਾਹੀਦਾ ਚਲੋ ਤੁਹਾਨੂੰ ਗੱਲਾਂ ਸੁਣਾਉਂਦੇ ਹਾਂ ਮਾਂ ਜੀ ਦੀਆਂ ਉਹ ਫਿਰ ਲੋਕੀ ਲੱਗ ਪਏ ਨਾ ਲੁੱਟਣ ਇਹ ਲੁੱਟ ਲੱਟ ਕੇ ਹਿੰਦੂ ਆਪੋ ਆਪਣੇ ਘਰੇ ਡਿਆ ਪੈਂਦਾ ਫਿਰ ਮੇਰਾ ਪਿਓ ਵੀ ਲੁੱਟਣ ਡਿਆ ਪਿਆ ਅੱਛਾ ਫਿਰ ਮੇਰਾ ਪਿਓ ਵੀ ਲੁੱਟਣ ਡਿਆ ਪਿਆ ਲੁੱਟ ਟਟਾ ਕੇ ਹਿੰਦੂ ਮੁਸਲਮਾਨ ਆਪੋ ਆਪਣੀ ਥਾਈਂ ਹੋ ਗਏ ਜਦੋਂ ਜੰਗ ਵਾਲਾ ਕਿ 2 ਮਹੀਨੇ ਲੱਗੀ ਰਹੀ ਜਦੋਂ ਕਿ 6 ਮਹੀਨਿਆਂ ਬਾਅਦ ਸਾਲ ਬਾਅਦ ਆਪੋ ਆਪਣੀ ਥਾਈਂ ਹੋ ਗਈ ਮੇਰੇ ਭਰਾਵਾਂ ਨੂੰ ਫਿਰ ਮਾਤਾ ਨਿਕਲੀ ਇੱਥੇ ਕਿੰਨੀ ਦੇਰ ਬਾਅਦ 2 ਸਾਲ ਬਾਅਦ ਯਾਨੀ ਕਿ ਪਾਕਿਸਤਾਨ ਤੋਂ ਬਾਅਦ ਪਾਕਿਸਤਾਨ ਤੇ ਹਿੰਦੁਸਤਾਨ ਤੋਂ ਬਾਅਦ 2 ਸਾਲੀ ਮੇਰੇ ਭਰਾਵਾਂ ਨੂੰ ਮਾਤਾ ਨਿਕਲੀ ਉਹਨਾਂ ਦੇ ਗਲ ਗਏ ਵਜੂਦ ਵੀ ਸਾਰੇ ਗਲ ਗਏ ਉਹ ਕਿਉਂ
ਮਾਤਾ ਨਿਕਲੀ ਉਹਨੂੰ ਬਸ ਬਦਵਾ ਲੱਗ ਗਈ ਮੇਰੇ ਪਿਓ ਨੂੰ ਜਿਹੜਾ ਲੁੱਟਾ ਲਟਾਈ ਕੀਤੀ ਲੁੱਟਾ ਲਟਾਇਆ ਨਾ ਕਿਸੇ ਦਾ ਜਿਹੜਾ ਕਿਸੇ ਦਾ ਖਾਏ ਕੱਖ ਨਾ ਤੇ ਰਹੇ ਫਿਰ ਆਖਿਆ ਪਿਓ ਤੁਹਾਡੇ ਪਿਓ ਨੇ ਫਿਰ ਮੇਰਾ ਪਿਓ ਮਾਫੀਆਂ ਮੰਗੇ ਤੇ ਤਰਲੇ ਹੀ ਮਾਰੇ ਤੇ ਮੇਰਾ ਤੇ ਕੱਖ ਨਹੀਂ ਛਦਾਈ ਹੋਣ ਦੋ ਉਧਰ ਮਾਰ ਕੇ ਠੱਠ ਲੱਗ ਵੇਖੋ ਮਾਨਨਾ ਅੱਲਾਹ ਤਾਲਾ ਨੇ ਦੇਖੋ ਨਾ ਉਹਨਾਂ ਨੂੰ ਨਸੀਹਤ ਦੇਤੀ ਉਹਨਾਂ ਨੂੰ ਨਸੀਹਤ ਜਾ ਗਈ ਆ ਜਿਹੜਾ ਕਿਸੇ ਦਾ ਖਾਏ ਉਹ ਰਹਿੰਦਾ ਕੱਖ ਨਹੀਂ ਨਹੀਂ ਤੇ ਰਹਿੰਦਾ ਲੋਕਾਂ ਬੜਾ ਖਾਦਾ ਬੜਾ ਖਾਦਾ ਲੋਕ ਡੰਗਰ ਲੈ ਗਏ। ਲੁੱਟਿਆ ਬੋੜ ਡੰਗਰ ਵੱਛਾ ਹਰ ਇੱਕ ਸ਼ੈ ਟੂੰ ਬਟੱਲਾ ਕੱਪੜਾ ਬੀਬੀਆਂ। ਬਾਕੀ ਬੀਬੀਆਂ ਨੇ ਹਰ ਇੱਕ ਸ਼ੈ ਸਲੂਖ ਭਾਂਡੇ ਬੋੜੀਆਂ ਆਂਦੇ ਨੇ ਉਦੋਂ ਲੋਕੀ ਬੀਬੀਆਂ ਵਿਚਾਰੀਆਂ ਲਗਾ ਲੈਂਦੇ ਹਨ ਹਿੰਦੂ ਸਿੱਖ ਕੇ ਸਾਡੀਆਂ ਜਾਂ ਆਪੀ ਵਾੜ ਛੱਡਦੇ ਹਨ ਆਹੋ ਕਿ ਕੋਈ ਲੈ ਨਾ ਜਾਣ ਖੂਹਾਂ ਛਾਲਾ ਮਾਰ ਛੜੀਆਂ ਆਹੋ ਉਹ ਤੇ ਪੱਕਾ ਤੇ ਚੇਂਜ ਹੋ ਗਿਆ ਤੇ ਮੋਬਾਈਲ ਵੀ ਦੇਣਗੇ ਨਹੀਂ ਉਦੋਂ ਨਹੀਂ ਕੋਈ ਮੋਬਾਈਲ ਸ਼ਮੈਲ ਨਹੀਂ ਸੀ ਉਦੋਂ ਤਾਂ ਕੱਖ ਵੀ ਨਹੀਂ ਹੁੰਦਾ ਉਦੋਂ ਤਾਂ ਤੁਰਦੇ ਹੀ ਲੋਕੀ ਜਾਂਦੇ ਹੁੰਦੇ ਹਨ ਤੇ ਤੁਰਦੇ ਹੀ ਲੋਕੀ ਆਉਂਦੇ ਹੁੰਦੇ ਤੇ ਜੇ ਕੋਈ ਮਰ ਜਾਣਾ ਸਕੜਗੜ ਇੱਕ ਗੱਡੀ ਜਾਂਦੀ ਹੁੰਦੀ ਸੀ ਇੱਥੋਂ ਲੈਣ ਇਹਦੇ ਗੱਡੀ ਚੋਂ ਇੱਕ ਗੱਡੀ ਲੈਣ ਗੱਡੀ ਜਾਂਦੀ ਹੁੰਦੀ ਸੀ ਅਮਰੂ ਚੱਕ ਆ ਇੱਕ ਗੱਡੀ ਜਾਂਦੀ ਹੁੰਦੀ ਸੀ ਤੇ ਇੱਕ ਗੱਡੀ ਸ਼ਾਮ ਨੂੰ ਆਉਂਦੀ ਹੁੰਦੀ ਸੀ ਅਸੀਂ ਜਾਂਦੇ ਹੁੰਦੇ ਹਨ ਜਦੋਂ ਸ਼ਕਰਗੜ੍ਹ ਤੇ ਨਮਾਜ਼ ਵੇਲੇ ਇੱਥੋਂ ਨਿਕਲ ਕੇ ਜਾਣਾ ਪੈਦਲ ਤੇ ਫਿਰ ਗੱਡੀ ਜਾ ਕੇ 6 ਵਜੇ 7 ਵਜੇ 6 ਵਜੇ ਚੜ੍ਹਨਾ ਸ਼ਕਰਗੜ੍ਹ ਅੰਬਰੂ ਚੱਕ ਨੂੰ ਜਾਣੀ ਉੱਥੇ ਜਾ ਕੇ ਰਾਤ ਰਹਿਣਾ ਤੇ ਕਿੰਨਾ ਕੁ ਕਿਰਾਇਆ ਹੁੰਦਾ ਸੀ ਉਦੋਂ ਤੇ ਉਦੋਂ ਸਵਾ ਰੁਪਈਆ ਤੇ 1.5 ਰੁਪਈਆ ਕਰਾਇਆ ਅੱਛਾ ਹਾਂਜੀ ਥੋੜਾ 2.5 ਰੁਪਈਏ ਕਰਾਇਆ 87 ਦਿੱਤਾ ਹੈ 2.5 ਰੁਪਈਏ ਕਰਾਇਆ ਤੇ ਜੇ ਕੋਈ ਮਰ ਜਾਣਾ ਤੇ ਸੁਣਾ ਕੇ ਪਹੁੰਚਾਉਂਦੇ ਹੁੰਦੇ ਪਹਿਲਾਂ ਉਦੋਂ ਪਹਿਲਾਂ ਖਤ ਪਾਉਂਦੇ ਹੁੰਦੇ ਹਨ ਨਹੀਂ ਉਸ ਤੋਂ ਵੀ ਪਹਿਲਾਂ ਜਦੋਂ ਵੱਡੇ ਦੱਸਦੇ ਨੇ ਉਦੋਂ ਖਾਤੀ ਪਾਉਂਦੇ ਹੁੰਦੇ ਆਹੋ ਖਾਤੀ ਪਾਉਂਦੇ ਹੁੰਦੇ ਹਨ ਤੇ ਉਹਦੇ ਦਫਨਾ ਦਿਓ। ਘਲਦੇ ਹੁੰਦੇ ਹਨ ਉਦੋਂ ਘੋੜੀਆਂ ਰੱਖੀਆਂ ਹੁੰਦੀਆਂ ਘੋੜੀਆਂ ਤੇ ਫਿਰ ਬੰਦਾ ਜਾਂਦਾ ਹੁੰਦਾ ਤੇ ਫਿਰ ਲੋਕੀ ਬੰਦਾ ਸੁਣਾ ਦੇ ਕੇ ਆਉਂਦਾ ਸੀ 10 15 ਕੂਹਾਂ ਤੇ ਘੋੜੀਆਂ ਤੇ ਸੁਣਾ ਦੇ ਤੇ ਆਂਦੇ ਨੇ ਕਿ ਬਹੁਤੀਆਂ ਡੋਲਿਆਂ 'ਚ ਜਾਂਦੀਆਂ ਹੁੰਦੀਆਂ ਹਾਂ ਡੋਲਿਆਂ 'ਚ ਇੱਥੋਂ ਡੋਲਾ ਚੁੱਕਣਾ 15 ਕੂਹ ਪੈਂਦਾ ਕਰਨਾ ਡੋਲਿਆਂ ਦਾ ਰਾਹ 'ਚ ਡੇਕ ਆਉਣੀ ਕੋਈ ਨਹਿਰ ਆਉਣੀ ਕੋਈ ਨਾਲਾ ਆਉਣਾ ਲੰਘਣਾ ਤੇ ਉਹਨਾਂ ਨੇ ਪੈਸੇ ਲੈਣੇ ਜਿੰਨਾ ਡੋਲਾ ਚੁੱਕਿਆ ਹੁਣ ਜਿਹੜੇ ਕਹਾਰ ਹੁੰਦੇ ਹਨ ਉਹਨਾਂ ਦੇ ਲੋਕੀ ਕਹਾਰ ਤੇ ਬੁੱਢੀਆਂ ਚੱਕਦੀਆਂ ਨਹੀਂ ਹੁੰਦੀਆਂ ਕਿ ਉੱਤੇ ਚੜੀਆਂ ਵਾ ਡੋਲੇ ਕੇ ਡੇਗੀ ਨਾ ਪਏ ਛੋਟੀਆਂ ਛੜ ਨਹੀਂ ਕੋਈ ਨਹੀਂ ਚੱਕਦੀਆਂ ਤੇ ਹੁੰਦੀਆਂ ਨਹੀਂ ਹੁੰਦੀਆਂ ਹੁੰਦੀਆਂ ਤੁਸੀਂ ਵੀ ਮਾਂ ਜੀ ਡੋਲੇ 'ਚ ਆਏ ਸੋ ਮੈਂ ਨਾ ਭਾਗ ਡੋਲੇ 'ਚ ਤੇ ਨਾ ਹੀ ਖੋਤੇ ਤੇ ਨਾ ਹੀ ਘੋੜੇ ਉਹ ਕਿਉਂ ਅਸੀਂ ਤੇ ਇਸੇ ਤਰ੍ਹਾਂ ਹੀ ਭਰਾ ਨਹੀਂ ਪਿੰਡ ਦੀ ਤੁਸੀਂ ਅਸੀਂ ਪਿੰਡ 'ਚ ਹੀ ਆ ਇੱਥੇ ਮੈਂ ਪਿਛਲੀਆਂ ਦੀਆਂ ਗੱਲਾਂ ਕਰਨੀਆਂ ਸਾਡਾ ਤਾਂ ਕੁਛ ਗੱਲ ਹੀ ਨਾ ਕਰ ਤੂੰ ਅਸੀਂ ਤੇ ਪੁੱਤਰਾ ਸਾਰੀ ਉਮਰ ਗਰੀਬੀ 'ਚ ਕੱਢੀ ਹਾਂ ਚਲੋ ਅੱਲਾਹ ਤਾਲਾ ਖੈਰ ਕਰੇ ਅਸੀਂ ਤੇ ਨਹੀਂ ਇਸ ਤਰ੍ਹਾਂ ਕੋਈ ਵੀ ਕੱਢੀ ਪਰ ਕੁਛ ਨਹੀਂ ਪੁੱਛ ਤੂੰ ਸਾਡਾ ਮੇਰੀ ਕਹਾਣੀ ਬਹੁਤ ਭੈੜੀ ਮੇਰੀ ਕਹਾਣੀ ਵੀ ਨਹੀਂ ਚੰਗੀ ਤੇ ਉਹ ਮਾਂ ਜੀ ਕੀ ਦੱਸਦੇ ਨੇ ਕਿ ਅਮੀਰ ਇਸ ਪਿੰਡ 'ਚ ਕਿਹੜੇ ਹੁੰਦੇ ਆ ਕਿਹੜੀ ਕੌਮਾਂ ਇਹੋ ਸਿੱਖੀ ਹਿੰਦੂ ਸਿੱਖ ਹਾਂ ਆਹੋ ਤਾਜ਼ਰ ਹੁਣ ਕੋਈ ਕੰਮ ਤੇ ਮੁਸਲਮਾਨ ਮਾੜੇ ਸਨ ਆਏ ਮਾੜੇ ਸਾਸੀ ਹਾਂ ਅਸੀਂ ਮਾੜੇ ਸਾਂ। ਉਹ ਇਹਨਾਂ ਦੇ ਜਿਹੜੇ ਖੱਤਰੀ ਛਤਰੀ ਹੈ ਸਨ ਇੱਥੇ ਹਾਂ ਖੱਤਰੀ ਵੀ ਸਨ ਬਾਹਮਣ ਵੀ ਹੈ ਹਨ ਸਿੱਖ ਵੀ ਹੈ ਸਨ ਇੱਕ ਦੋ ਘਰ ਚਾਰ ਹਿੰਦੂਆਂ ਦੇ ਵੀ ਹੋਣਗੇ ਤੇ ਬਾਬਾ ਜਦੋਂ ਗਏ ਨੇ ਤਾਂ ਫਿਰ ਆਪਣਾ ਜਵਾਨ ਹੋਣੇ ਨੇ ਲਾਦਾ ਵੀ ਜਵਾਨ ਆਹੋ ਫਿਰ ਜਦੋਂ ਇੱਥੇ ਆ ਸਕੂਲੇ ਸੀ ਨਾ ਤੇ ਮੇਰੀ ਭੈਣ ਵੀ ਤੇ ਇੱਥੇ ਲੋਕੀ ਆ ਪੈਲੀਆਂ ਸਨ ਆ ਥਾਂ 'ਚ ਪੈਲੀਆਂ ਸਨ ਖਾਲੀ ਸਾਰਾ ਖਾਲੀਆਂ ਤੇ ਸਹੇਲੀਆਂ ਸਨ ਮੇਰੀ ਆਪਾਂ ਵੱਡੀ ਤੇ ਸਹੇਲੀਆਂ ਸਨ ਤੇ ਫਿਰ ਕੁੜੀ ਜਦੋਂ ਆਈ ਹੈ ਨਾ ਨਹੀਂ ਆਂਦੀ ਨਹੀਂ ਮੇਰਾ ਬੰਦਾ ਭੈਣਾ ਰਾਤ ਦਾ ਲੈ ਕੇ ਆਇਆ ਹੀ ਪਤਾ ਨਹੀਂ ਹੁਣ ਹਿੰਦੁਸਤਾਨ ਕਿੱਥੇ ਬੋਲਣਾ ਵੇ। ਹਿੰਦੁਸਤਾਨ ਕਿਹੜਾ ਬੋਲਣਾ ਤੇ ਪਾਕਿਸਤਾਨ ਬੋਲਣਾ ਨਹੀਂ ਭੈਲ ਗਏ ਖਰੇ ਮੁੜ ਕੇ ਇਕੱਠਿਆਂ ਹੋਣਾ ਕਿ ਨਹੀਂ ਸਹੇਲੀਓ ਹੋਣਾ ਤੇ ਮੇਰਾ ਬੰਦਾ ਰਾਤ ਦਾ ਲੈਣ ਆਇਆ ਤੇ ਆ ਤੇ ਹੁਣ ਬੋਲ ਚੱਲਿਆ ਜੀ ਪਾਕਿਸਤਾਨ ਇੱਕ ਪਾਸੇ ਹੋ ਜਾਣਾ ਤੇ ਹਿੰਦੁਸਤਾਨ ਇੱਕ ਪਾਸੇ ਹੋ ਜਾਣਾ ਅਸੀਂ ਭਲ ਕੇ ਤੁਰ ਜਾਣਾ ਮੈਂ ਆਹ ਉੱਜੜ ਖੁੱਜੜ ਜਾਣਾ ਉਹ ਕਿਹਨੇ ਆਖਿਆ ਉਸ ਕੁੜੀ ਨੇ ਆਖਿਆ ਹਿੰਦੂਆਂ ਦੀ ਸਿੱਖਾਂ ਨੇ ਤੇ ਉਹ ਫਿਰ ਫੁੱਫੀ ਸਾਡੀ ਬੜੀ ਪੁਰਾਣੀ ਜੇ ਨਹੀਂ ਉਹਨਾਂ ਦੀ ਬੜੀਆਂ ਮਾਸ਼ਰ ਯਾਦ ਆ ਅੱਲਾਹ ਤਾਲਾ ਦੇ ਸਿੱਧੇ ਬੜੀਆਂ ਪੁਰਾਣੀਆਂ ਤੇ ਉਹ ਜਾਂਦੇ ਨੇ ਕਿ ਜਦੋਂ ਫਿਰ ਗਏ ਤੇ ਜਿਹੜੀਆਂ ਸਹੇਲੀਆਂ ਸਨ ਮੁਸਲਮਾਨ ਜਾਂ ਹਿੰਦੂ ਸਿੱਖ ਰੋਈਆਂ ਫਿਰ ਰੋਈਆਂ ਵੀ ਹੋਣੀ ਨਾ ਉਹ ਰੋਂਦੀਆਂ ਵੀ ਸਨ ਮਿਲਦੀਆਂ ਵੀ ਸਨ ਫੇਰ ਸਾਡੇ ਘਰ ਕਈਆਂ ਨੇ ਨੱਕ ਦਾ ਕੱਪੜਾ ਟਾਕੀ ਖੇਸ ਬੜੀ ਮੇਰਾ ਪਿਓ ਦਾ ਜਿਹੜਾ ਕਿਸੇ ਨੂੰ ਲੁੱਟੇ ਨਾ ਉਹਦਾ ਕੱਖ ਨਾ ਰਹੇ ਵਾਹ ਜੀ ਤੇ ਵਾਹ ਫੇਰ ਨਾਕਲੇਦਾਰ ਨਹੀਂ ਸੀ ਲੁੱਟਦਾ ਮੇਰਾ ਪਿਓ ਕੀ ਨਾਂ ਸੀ ਉਹਨਾਂ ਦਾ ਤੁਹਾਡੇ ਵਾਲਾ ਸਾਹਿਬ ਮੰਗਾ ਤੇ ਤੂੰ ਵੀ ਲੁੱਟਿਆ ਉਹ ਵੀ ਸਾਰੇ ਲੁੱਟਣ ਡੈ ਪਏ ਨੇ ਲੁੱਟਦੇ ਹਨ ਤੇ ਵੇਂਦਾ ਸੀ ਤੇ ਮੇਰੇ ਭਰਾ ਹਨ ਐਡੇ ਦੋ 10 12 ਸਾਲਾਂ ਦੇ ਇੱਕ ਮੇਰਾ ਭਰਾ ਛੋਟਾ ਸੀ 4 ਭੈਣਾਂ ਤੇ 4 ਭਰਾ ਸੀ ਨਹੀਂ ਤੋਂ ਜਾਂਦੇ ਨੇ ਕਿ ਆਪਣਾ ਉਹ ਮਾੜੇ ਦੀ ਕਰਦੇ ਮਦਦ ਉਹਦੀ 47 ਤੋਂ ਪਹਿਲਾਂ ਮਦਦ ਕਰਦੇ ਹਨ ਸਾਡੇ ਘਰ ਪਏ ਮੇਰੇ ਪਿਓ ਦਾ ਮਾਮੇ ਦਾ ਪੁੱਤਰ ਭਰਾ ਪਿਆ ਉਹਨੇ ਸੰਨ ਲਾ ਲਈ ਉਹਨੇ ਕਿਤੇ ਐਸ ਵੇਲੇ ਡੀਗਰ ਕੋਲੇ ਨਾ ਆ ਕੇ 4 ਵਜੇ ਨਾਲ ਤੇ ਇੱਥੇ ਬਹਿ ਗਿਆ ਪੈਲੀ ਚਾੜੀ ਕਣਕ ਵਾਲੀ ਇਹਦੇ ਚ ਹੀ ਕਪਾਹ ਬੜੀ ਏਡੀ ਵੱਡੀ ਕਪਾਹ ਚੜੀ ਹੁੰਦੀ ਸੀ ਇਹਨਾਂ ਖੱਤੀਆਂ ਚ ਕਪਾਹ ਹੁੰਦੀ ਹੈ ਸਾਰੀਆਂ ਪੈਲੀਆਂ ਸਨ ਆ ਤੇ ਪਿੰਡ ਹੁਣ ਵਧਿਆ ਸਾਡਾ ਇੱਧਰ ਨੂੰ ਨਹੀਂ ਤੇ ਪਿੰਡ ਸਾਡਾ ਸਾਰਾ ਨੱਕਦਾ ਇੱਧਰ ਨੂੰ ਵਧਿਆ ਉੱਧਰ ਨੂੰ ਨਹੀਂ ਵਧਿਆ ਹਾਲੇ ਇਹਨਾਂ ਤੇ ਇੱਥੇ ਉਹ ਆ ਕੇ ਤੇ ਬਹਿ ਗਿਆ ਉਹ ਸਾਡੇ ਘਰ ਸ਼ਾਮਾਂ ਨੂੰ ਜਾਵੜਿਆ ਤੇ ਮੇਰੀ ਮਾਂ ਦਾ ਕੰਮ ਹੁੰਦਾ ਸੀ ਇਹ ਵੀ ਸ਼ਾਮ ਨੂੰ ਉਹ ਕੱਪੜੇ ਧੋਣੇ ਨੇ ਸ਼ਾਮ ਨੂੰ ਨੇ ਸਿਰ ਧੋਣਾ ਨਹਾਉਣਾ ਪੋਚਾ ਗੋਟੀ ਮਾਰਨਾ ਚੁੱਲ੍ਹਿਆਂ ਨੂੰ ਪਰੋਲਾ ਮਾਰਨਾ ਵੇ ਦਿਨੇ ਉਹਦਾ ਵੇਲ ਨਹੀਂ ਲੱਗਦਾ ਹੁੰਦਾ ਵਾਢੀ ਟੋਕੀ ਤੇ ਬੜਾ ਰਹਿੰਦਾ ਹੁੰਦਾ ਕੰਮ ਕਰ ਰਹਿੰਦੀ ਬੜਾ ਕੰਮ ਕਰਦੀ ਹੁੰਦੀ ਸੀ ਮੇਰੀ ਅੰਮਾ
ਕਿਤੇ ਪੁੱਲ ਉਹ ਵੈਸੇ ਆਪਣਾ ਕੀ ਦੱਸਦੇ ਨੇ ਕਿ ਉਦੋਂ ਜਦੋਂ ਰਹਿੰਦੇ ਉਹਨਾਂ ਦੇ ਵਿਆਹ ਅੱਛਾ ਵੀ ਇੱਥੇ ਸਾਡੇ ਘਰੇ ਹੁੰਦੇ ਸ਼ਾਹ ਸਾਡੇ ਵੰਗਰਾ ਕਰਦੇ ਸਾਡੇ ਵੰਗਰਾ ਮਿਲਣਾ ਵਰਤਣਾ ਸੀ ਉਂਝ ਸਾਨੂੰ ਮੁਸਲਮਾਨਾਂ ਨੂੰ ਆਪਣੇ ਚੁੱਲ੍ਹੇ ਚੌਂਕੇ ਤੇ ਨਹੀਂ ਹਾਂ ਚੜਨ ਦਿੰਦੇ ਇਸ ਵੇਲੇ ਹੁੰਦੇ ਸੁਣੋ। ਸਾਨੂੰ ਸਾਈਆਂ ਵੰਗਰਾ ਪਰਾਂ ਕਰਕੇ ਬਾਲਦੇ ਹੁੰਦੇ ਸਨ ਜੇ ਕੋ ਸਾਡਾ ਮੇਰਾ ਪਿਓ ਸੀ ਨਾ ਛੋਟ ਸਾਰਾ ਏਡਾ ਕੁ ਮੇਰਾ ਪਿਓ ਤੇ ਇਹਨੂੰ ਉਹ ਜਾਵੜਦਾ ਹੁੰਦਾ ਸੀ ਤਾਂਦੀ ਪਈ ਲੈ ਭੈਣ ਬਾਲੀਏ ਲੈ ਜਾ ਕਬਾਲ ਬੀਬੀਏ ਸਭੋ ਕੋਈ ਤੂੰ ਹੀ ਹੁਣ ਹਲਵਾ ਪੂੜੀ ਪੱਕਿਆ ਜਾ ਤੁਹਾਡੇ ਹੱਥ ਲੱਗ ਗਏ ਨੇ। ਤੇ ਤੁਹਾਡਾ ਇਹ ਮੁੰਡਾ ਸਾਡਾ ਚੁੱਲ੍ਹਾ ਪਲੀਤ ਕਰ ਛੱਡਿਆ ਆਹੋ ਇੰਜ ਕਰ ਦਿੰਦੇ ਚੁੱਲ੍ਹਾ ਪਲੀਤ ਕਰ ਤੇ ਛੱਡਿਆ ਉਹ ਦਿੰਦੇ ਤੇ ਹੁੰਦੇ ਹਨ ਵੀ ਲੈ ਜਾਓ ਘਰ ਆ ਤੁਸੀਂ ਘਰ ਲੈ ਜਾਓ ਖਾਣ ਨੂੰ ਬੜੀਆਂ ਛਾਵਾਂ ਖੁੱਲੀਆਂ ਦਿੰਦਾ ਹੁੰਦਾ ਸੀ ਦਿੰਦੇ ਹੁੰਦੇ ਸਾਨੂੰ ਨਹੀਂ ਤੇ ਉਹ ਅੱਜ ਕੱਲ ਤੇ ਆਪਣਾ ਆਂਟੀ ਜੀ ਦੇਖੋ ਵਿਆਹ ਹੁੰਦੇ ਨੇ ਤੇ ਇੰਨੀ ਨੇ ਟੂਬਾਂ ਪੈਂਦੀਆਂ ਤੇ ਉਦੋਂ ਵੀ ਪੈਂਦੀਆਂ ਹੁੰਦੀਆਂ ਹਨ ਬੜੀਆਂ ਬੜੀਆਂ ਟੂਬਾਂ ਹਾਂ ਯਾਰ ਉਦੋਂ ਤੇ ਪੁੱਤਰਾ ਹੁਣ ਕੀ ਪੈਂਦਾ ਹੈ ਉਦੋਂ ਤੇ ਏਡੀ ਸਾਰੀ ਕੁੜੀ ਜਿਹੜੀ ਸੀ ਨਾ ਕਿਲੋ ਸੋਨਾ ਦਾ ਪਾ ਕੇ ਤੇ ਉੱਥੋਂ ਤੁਰ ਕੇ ਤੇ ਉੱਥੇ ਤੁਰ ਜਾਂਦੀ ਹੁੰਦੀ ਸੀ ਜੁੱਧ ਨਹੀਂ ਤੁਰ ਜਾਂਦੀ ਸੀ ਮਾਨੀ ਤੁਰ ਜਾਂਦੀ ਹੁੰਦੀ ਸੀ ਲੁੱਟਾ ਹੀ ਨਹੀਂ ਤੇ ਉਦੋਂ ਲੁੱਟਾ ਲੁਟਾਈ ਕੋਈ ਨਹੀਂ ਸੀ ਉਦੋਂ ਕਿਲੋ ਸੋਨਾ ਨਿੱਕੀ ਨਿੱਕੀ ਕੁੜੀਆਂ ਨੇ ਪਾਇਆ ਹੁੰਦਾ ਇਹ ਹਿੰਦੂਆਂ ਦੀਆਂ ਨੇ ਹਿੰਦੂਆਂ ਦੀਆਂ ਨੇ ਮੁਸਲਮਾਨਾਂ ਦੀਆਂ ਨੇ ਸਾਂ ਜਿਹੜੇ ਮੀਆਂ ਸਾਡੇ ਕੋਲ ਵੀ ਕੈਂਠੇ ਹੈ ਸਨ ਸਾਡੇ ਕੋਲ ਵੀ ਪੰਜਾਂ ਤੋਲਿਆਂ ਦਾ ਕੈਂਠਾ ਸੀ ਮੇਰੇ ਪਿਓ ਕੋਲ 3 ਕੈਂਠੇ ਸਨ ਤੇ ਉਹ ਫਿਰ ਆਪੋ ਜੀ ਕੋਈ ਲੁੱਚਾ ਸੀ ਤੇ ਕੋਈ ਭਲਾ ਮਾਨਸ ਆ ਸਾਰੀ ਬਾਤ ਕਿਸੇ ਮੂੰਹ ਤੇ ਥੋੜੀ ਲਿਖਿਆ ਹਾਂਜੀ ਤੇ ਉਹ ਲਿਖਿਆ ਥੋੜਾ ਤੇ ਫਿਰ ਕੋਈ ਸ਼ਰਾਰਤ ਕਰਦਾ ਸੀ ਤੇ ਫਿਰ ਨਹੀਂ ਪਹਿਲਾਂ ਉਹਨਾਂ ਨੇ ਸ਼ਰਾਰਤਾਂ ਕੀਤੀਆਂ ਹਨ ਤੇ ਫਿਰ ਸਾਡੇ ਪਾਕਿਸਤਾਨੀਆਂ ਨੇ ਸ਼ਰਾਰਤਾਂ ਕੀਤੀਆਂ ਫਿਰ ਇਹਦੇ ਦਾਦੇ ਨੇ ਇਸ ਮੁੰਡੇ ਦੇ ਨੇ ਮੇਰੇ ਸਹੁਰੇ ਨੇ ਇਹਨੇ ਫਿਰ ਢੋਲ ਵਜਾਇਆ ਸੀ ਤੇ ਜਿਹੜੇ ਹਨ ਨਾ ਇੱਥੋਂ ਦੇ ਬੱਦੋ ਚੀਦੇ ਦੇ ਉਹ ਜਿਹੜੇ ਨੇ ਰਾਈ ਨੇ ਉਹ ਸ਼ਾਹ ਨੇ ਉਹਨਾਂ ਫਿਰ ਢੋਲ ਵਜਾਇਆ ਸੀ ਤੇ ਫਿਰ ਪਿੰਡ ਦੇ ਚਾਰ ਚ ਫਿਰ ਇਹਦੇ ਪਿੰਡ ਇਕੱਠੇ ਹੋਏ ਸਨ ਤੇ ਜਿਹੜਾ ਸੀ ਨਾ ਗੁੱਜਰ ਵਾਲੀ ਇਹ ਸਾਰਾ ਹੀ ਸਿੱਖਾਂ ਦਾ ਸੀ ਗੁੱਜਰ ਵਾਲੀ ਤੇ ਇਹ ਫਿਰ ਲਾਲੇ ਦੇ ਵੀ ਇੱਥੇ ਸਿੱਖ ਹੈ ਸਨ ਇਹ ਸਾਰੇ ਹੀ ਮੁੰਨਣਾ ਵਾਲੀ ਬੋੜੀ ਥੱਲੇ ਇਕੱਠੇ ਹੋਏ ਸਨ ਸਾਰੇ ਜਾ ਕੇ ਤੇ ਫਿਰ ਇਹਦੇ ਦਾਦੇ ਨੇ ਇੰਨਾ ਇੱਕ ਥਾਲ ਇੱਥੇ ਬੱਧਾ ਸੀ ਅੱਗੇ ਤੇ ਇੱਕ ਪਿੱਛੇ ਬੱਧਾ ਸੀ ਤੇ ਫਿਰ ਉਹਨੇ ਇੱਕ ਕੁਹਾੜੀ ਤੇ ਇੱਕ ਏਡੀ ਬੜੀ ਛੁਰੀ ਸੀ ਉਹ ਫਿਰ ਉਹਨੇ ਪੈਸਰਾ ਮਾਰੀ ਗਿਆ ਤੂੰ ਬੈਠੇ ਜੈ ਹਿੰਦ ਕਰ ਉਹ ਇੱਥੇ ਟੋਕਾ ਇੱਥੇ ਮਾਰਦਾ ਸੀ ਉਧਰ ਵੱਢ ਕੇ ਥੁਰ ਜਾਂਦਾ ਸੀ ਦੂਜਾ ਕੁਹਾੜੀ ਇੱਕ ਟੋਕਾ ਇੱਕ ਕੁਹਾੜੀ ਮਾਰ ਕੇ ਸੁੱਟ ਜਾਂਦਾ ਇੰਨਾ ਨਾ ਖੂਨ ਚ ਡੁੱਬ ਗਿਆ ਸੀ ਓਏ ਹੋਏ ਕਤਰੋ ਘਾਟ ਫਿਰ ਉਹਨੇ 150 ਬੰਦਾ ਵੱਢਿਆ ਸੀ ਇਹਦੇ ਦਾਦੇ ਨੇ ਤੇ ਜਿਹੜਾ ਉਹਨੇ ਲੁੱਟਿਆ ਸੀ ਨਾ ਉਹ ਉਹਨੇ ਮਿਸ਼ਰੀ ਆਸਰਾ ਖੂਹ ਸੀ ਤੇ ਉਹਦੇ ਕੋਲ ਮਿਸ਼ਰੀ ਤੇ ਖੂਹ ਚੋਂ ਕੱਢ ਕੇ ਪਾਣੀ ਪਿਆਲੀ ਜਾ ਉਹ ਫਿਰ ਉਹ ਤਾਂ ਮਿਸ਼ਰੀ ਬੜੀ ਤੇ ਲੁੱਟਦੇ ਕੀ ਹੁੰਦਾ ਕੀ ਘਰਾਂ ਚ ਉਦੋਂ ਤਾਂ ਹੁੰਦੇ ਕੱਖ ਨਹੀਂ ਆਏ ਬੜਾ ਉਦੋਂ ਤੇ ਸੋਹਣਾ ਹੀ ਬੜਾ ਸੀ ਪੁੱਤਰਾ ਉਦੋਂ ਤੇ ਆੜੀ ਬਦਾਮਾਂ ਦੀਆਂ ਬੋਰੀਆਂ ਤੇ ਗਿਰੀ ਦੀਆਂ ਬੋਰੀਆਂ ਤੇ ਛੁਹਾਰਿਆਂ ਦੀਆਂ ਬੋਰੀਆਂ ਤੇ ਇਹਨਾਂ ਦੀਆਂ ਬੋਰੀਆਂ ਜਿਹੜੀਆਂ ਹਨ ਮੇਵੇ ਦੀਆਂ ਤੇ ਬੋਰੀਆਂ ਨਾਲ ਇੱਥੇ ਦੇ ਜਿਹੜੇ ਹੱਥ ਲੱਗੇ ਹੱਟ ਸਾਣਾ ਇੱਥੋਂ ਤੁਰ ਕੇ ਤੇ ਉਹ ਬਾਰੀ ਜਿਹੜੇ ਹੱਟ ਨੇ ਇੱਥੇ ਹਾਲੇ ਵੀ ਇੱਕ ਅੱਧੀ ਫਿਰ ਦੁਕਾਨ ਹੈ ਵੇ ਸਾਡੇ ਪਿੰਡ ਪੁਰਾਣੀ ਚਾਂਦੀ ਨਿਕਲਦੀ ਸੋਨਾ ਨਿਕਲਦਾ ਅੱਛਾ ਹਲੇ ਵੀ ਉਸ ਤੋਂ ਬਾਅਦ ਨਿਕਲੇ ਇੱਥੋਂ ਨਹੀਂ ਹੁਣ ਨਿਕਲਿਆ ਪਿੱਛੇ ਜੀ, ਨਹੀਂ, 47 ਤੋਂ ਬਾਅਦ। ਆਹੋ ਕਈ ਵਾਰ ਨਿਕਲਿਆ ਕਈ ਵਾਰ। ਚੌ ਪੰਜੀ ਥਾਈ ਨਿਕਲਿਆ ਉੱਥੋਂ ਫੜਿਆ ਮੁੰਡਾ ਰੋਈ ਚੋ ਤੇ ਉੱਥੋਂ ਫੜੀ ਕੁੜੀ ਕੁੜੀਆਂ 'ਚ ਖੇਡਦੀ ਤੇ ਨਿਕਾਹ ਕਰ ਛੜਿਆ ਸਾਡਾ ਅਸੀਂ ਆਪਣੇ ਘਰ ਬਣਾਏ ਮਿਹਨਤ ਕੀਤੀ ਮਿਹਨਤ ਬੜੀ ਕੀਤੀ 7-8 ਸ਼ਹਿਰਾਂ 'ਚ ਮੈਂ ਮਿਹਨਤ ਕੀਤੀ ਹਾਂ ਮੇਰੀ ਕਹਾਣੀ ਬਹੁਤ ਭੈੜੀ ਗਈ ਉਤਰਾ ਮੈਂ ਦੱਸ ਨਹੀਂ ਸਕਦੀ ਮੇਰੇ ਪੁੱਤਰ ਕੋਲ ਖਲੋਤੇ ਨੇ ਹਾਂ ਨਹੀਂ ਸਹੀ ਕਹਿੰਦੇ ਕਦਰ ਕੋਈ ਨਹੀਂ ਕੋਈ ਚਲੋ ਕੋਈ ਨਹੀਂ ਗੱਲਬਾਤ ਨਹੀਂ ਬਕਰ ਨੰਗੀ ਗਿਆ ਨਾ ਜਿਸ ਤਰ੍ਹਾਂ ਤੂੰ ਮਿਹਨਤ ਕੀਤੀ ਨੰਗਿਆ ਹਾਂ ਅੱਲਾ ਦਾ ਲੱਖ ਵਾਰਾ ਸ਼ੁਕਰ ਹੈ ਜੱਲਾ ਹੁਣ ਨਾ ਹੀ ਦੁਗਾਂ ਬਤਾਈ ਜਿੰਨੀ ਕਿ ਮੇਰੀ ਰੱਬ ਨੇ ਵਧਾ ਰਹੀ ਹੈ ਨਾ ਮੇਰਾ ਬੱਗ ਲਾਏ ਸੁਣਾਉਂਦਾ ਹਾਂ ਸਾਰੀ ਬਾਤ ਮੇਰਾ ਬਾਹਾਂ ਤੇ ਜਿਹੜੀ ਇਹਨਾਂ ਨੇ ਉੱਥੇ ਮਾਰੀ ਬੁੱਢੀ ਉਹ ਤੇ ਟਪੇ ਲਗੇ ਕਰਦੇ ਕਿੰਨਾ ਨੇ ਇਹਨਾਂ ਨੇ ਮੁਸਲਮਾਨਾਂ ਨੇ ਸਾਡੇ ਗਣੀ ਨੇ 7 ਬੁੱਢੀਆਂ ਮਾਰੀਆਂ ਹਨ ਕਾਨਿਆਂ ਦੇ ਬੂਗੀਚੇ ਦੇ ਵਿੱਚ ਐ ਮੁੰਡਾ ਥੱਲੇ ਲੈ ਕੇ ਪਈ ਸੀ ਤੇ ਦੋ ਨੂੰ ਕੁਹਾੜੀ ਮਾਰ ਕੇ ਕਹਿੰਦੀ ਮੈਂ ਫਿਲਾਵਾਂ ਇੱਕ ਹੋਰ ਮਾਰ ਜਾ ਮੇਰੀ ਜਾਨ ਕਿ ਤੂੰ ਮੁੰਡਾ ਦੁੱਧ ਚੁੰਗਣ ਡਿਆ ਸੀ ਟਪੇ ਵਾਲੇ ਹਨ ਕਿੱਥੇ ਮਾਰੀ ਸੀ ਆਹੋ ਟਪਈ ਮਾਰੀ ਇੱਥੇ ਕਾਨਿਆਂ ਦਾ ਪਿਆ ਹੁੰਦਾ ਸੀ ਵੀ ਇੱਥੋਂ ਨਿਕਲ ਜਾਂਦਾ ਸੀ ਬਾਬੇ ਭੋਲੇ ਪੀਰੋ ਨਾ ਵਿੱਚੇ ਵਿੱਚ ਨੱਕ ਦਾ ਢੋਲਣ ਨੂੰ ਪਿਆ ਜਾਂਦਾ ਹੁੰਦਾ ਸੀ ਨੀਵਾਂ ਪਿਆ ਹੁੰਦਾ ਤੇ ਪਿਆਲੀਆਂ ਦੁਆਲੇ ਉੱਚੀਆਂ ਹੁੰਦੀਆਂ ਸਨ ਉਹ ਹੁੰਦੀਆਂ ਉਸ ਪਏ ਦਿੱਤੇ ਮਾਰਿਆ ਸੀ ਉਹ ਸਿੱਖ ਸੀ ਹਿੰਦੂ ਉਹ ਸਿੱਖਾਂ ਦੀ ਬੁੱਢੀ ਸੀ ਨਾ ਆਹੋ ਤੇ ਇਹ ਮੇਰੇ ਤਾਏ ਦਾ ਪੁੱਤਰ ਭਰਾ ਸੀ ਤੇ ਇਹਨੇ ਉਹ ਮਾਰਿਆ ਕਿਉਂ ਮਾਰੇ ਉਹਦੇ ਲੋਕ ਮਾਰ ਉਹਨਾਂ ਨੇ ਉਧਰੋਂ ਪਹਿਲਾਂ ਉਹਨਾਂ ਨੇ ਸਾਡੀਆਂ ਬੁੱਢੀਆਂ ਪਾਕਿਸਤਾਨ ਮੁਸਲਮਾਨਾਂ ਦੀਆਂ ਉਹਨਾਂ ਦੇ ਨੇ ਹਿਕਾਵੜ ਛੱਡੀਆਂ ਜਨਾ ਕਰਦੇ ਆ ਉਧਰੋਂ ਫਿਰ ਜਿਹੜਾ ਆਉਂਦਾ ਸੀ ਕਹਿੰਦਾ ਸੀ ਸਾਡਾ ਬੁਰਾ ਹਾਲ ਸਾਨੂੰ ਕੱਖ ਨਹੀਂ ਸਾਡਾ ਚੱਲਿਆ ਉਹਨਾਂ ਨੇ ਸਾਡੀਆਂ ਬੁੱਢੀ ਮਾਰੀ ਫਿਰ ਇਹਨਾਂ ਨੇ ਢੋਲ ਵਜਾਇਆ ਸੀ ਇਹਨਾਂ ਨੇ ਸ਼ਾਵਾਂ ਨੇ ਬੱਦੋ ਚੀਦੇ ਵਾਲਿਆਂ ਨੇ ਢੋਲ ਵਜਾਇਆ ਸੀ ਤੇ ਫਿਰ ਸਾਰੇ ਪਿੰਡ ਜਿਹੜੇ ਇਕੱਠੇ ਹੋਏ ਨੇ ਮੁਸਲਮਾਨ 10 ਤੇਰੇ ਪਿੰਡੋਂ 10 ਮੇਰੇ ਪਿੰਡੋਂ 10 ਉਹਦੇ ਪਿੰਡੋਂ ਇਕੱਠੇ ਹੋਏ ਤੇ ਫੜ ਲਓ ਇਹਨਾਂ ਨੂੰ ਸਿੱਖਾਂ ਨੂੰ ਇਹ ਫਿਰ ਸਾਰੇ ਹੀ ਸਿੱਖ ਜਿਹੜੇ ਨੇ ਇੱਥੋਂ ਦੀ ਫਿਰ ਲੰਘੇ ਸਨ ਤੇ ਕੋਈ 150-200 ਬੰਦਾ ਸੀ ਤੇ ਫਿਰ ਜਾ ਕੇ ਤੇ ਮੁੰਨਣਾ ਵਾਲੀ ਬੋੜੀ ਥੱਲੇ ਬੈਠਾ ਸੀ ਫਿਰ ਉੱਥੇ ਇਹਦੇ ਦਾਦੇ ਨੇ ਫਿਰ ਬੰਦੇ ਵੱਡੇ ਸਨ ਇਹਨਾਂ ਨੇ ਆਖਿਆ ਸੀ ਵੜ ਬੁੜੀਆਂ ਮਾਰੀਆਂ
ਬੁੱਢੀਆਂ ਵੀ ਕੋਈ ਮਾਰੀ ਹੋਣੀ ਨਹੀਂ ਹੈ ਤੇ ਜਿਹੜੀ ਬੁੱਢੀ ਮਾਰੀ ਸੀ ਉਹ ਕੀ ਸੀ ਬੱਚੇ ਵਾਲੀ ਸੀ ਬੱਚੇ ਵਾਲੀ ਉਹਦੇ ਕੁਛੜ ਬੱਚਾ ਸੀ ਕੁਛ ਆ ਕੇ ਮਹੀਨਿਆਂ ਦੇ ਕੰਗਣ ਹੁਣ ਕੱਲੀ ਸੀ ਆ ਕੱਲੀ ਸੀ ਉਹ ਕਾਨਿਆਂ ਦੇ ਬੂਚੇ ਚ ਲੋਕ ਜਾਂਦੇ ਹੁੰਦੇ ਸੀ ਕੀਤੇ ਜੁਰਮ ਇਹਨਾਂ ਕੀਤੇ ਦੁਆ ਨਹੀਂ ਦੁਆ ਕੀਤੀ ਨਹੀਂ। ਦੋਵਾਂ ਪਾਸੇ ਸ਼ੈਤਾਨ ਸਨ ਦੋਵਾਂ ਪਾਸੇ ਚੰਗੇ ਵੀ ਲੋਕ ਸਨ ਜਿਨ੍ਹਾਂ ਬਚਾਇਆ ਮਾਰਨ ਵਾਲੇ ਵੀ ਸਨ ਸਾਡੇ ਪਿੰਡੋਂ ਤਾਇਆ ਸਾਡਾ ਵੱਡਾ ਹੁੰਦਾ ਸੀ ਭੁੱਖੀ ਉਹਨੇ ਜੱਠਾ ਕੱਢਦੇ ਆਇਆ ਸੀ ਕੌਣ ਗਾਮੂ ਆ ਤੇ ਗਾਮੂ ਥੋੜਾ ਹੈ ਹਾਂ ਤਾਇਆ ਮੇਰਾ ਸਕਾ ਹੂੰ ਉਹ ਸਾਰੇ ਸਿੱਖ ਦੇ ਯਾਰ ਸਨ ਉਦੋਂ ਤਾਇਆ ਤੇਰਾ ਗਾਮੂ ਫਿਰ ਮੰਮੂ ਫਿਰ ਕੀ ਇਬਰਾਹਿਮ ਦੇ ਪਿਓ ਨਾਲ ਕੀ ਮੰਗੇ ਨਾਂ ਲੈਂਦੀ ਹੈ ਪਈ ਉਹਦਾ ਉਹ ਦੀਵਾਨ ਰਾਈ ਇਹ ਸਾਰੇ ਹੀ ਹਨ ਉਦੋਂ ਫਿਰ ਇਹ ਆ ਜਿਹੜਾ ਮੰਮੂ ਇਹਦਾ ਜਿਹੜਾ ਜਲੈਂ ਦਾ ਹੀ ਵੱਡਾ ਅੱਜ ਦਾ ਪਿਓ ਨਹੀਂ ਤੇ ਇਹ ਜਿਹੜੇ ਸਾਰੇ। ਜਿਹੜੇ ਲਿਆਉਂਦੇ ਸਨ ਲੋਕੀ ਚੀਜ਼ ਉਦੋਂ ਫਰਨੀਚਰ ਫਰਨੀਚਰ ਪਲੰਗ ਛਲੰਗ ਵੀ ਲੈ ਆਉਂਦੇ ਨੇ ਹਨ ਸਿੱਖਾਂ ਦੇ ਕਿ ਸਿਰਫ ਨਹੀਂ ਉਹਨਾਂ ਦੇ ਚਰਖੇ ਉਹਨਾਂ ਦੀਆਂ ਮੰਜੀਆਂ ਫਰਨੀਚਰ ਉਹਨਾਂ ਦੇ ਉਹ ਭੁੱਖੀ ਲਾਉਂਦੇ ਰਹੇ ਮੱਝੀਆਂ ਛੱਡ ਆਉਂਦੇ ਰਹੇ ਵਿਚਾਰੇ ਹੈ ਛੱਡ ਆਉਂਦੇ ਨਹੀਂ ਲੁੱਟੀਆਂ ਕਿਉਂ ਨਹੀਂ ਨਹੀਂ ਇੱਥੇ ਲੁੱਟੀਆਂ ਨਾ ਆਹੋ ਇੱਥੇ ਲੁੱਟੀਆਂ ਹਨ ਉੱਥੇ ਕਿੱਥੇ ਸੱਬੋ ਕੋ ਜਿਹੜਾ ਤੇਰਾ ਘਰ ਮੈਂ ਲੁੱਟ ਲਿਆ ਤੇ ਮੇਰਾ ਘਰ ਤੂੰ ਲੁੱਟ ਲਿਆ ਉਹਨੇ ਲੁੱਟ ਲਿਆ ਤੇ ਡੰਗਰ ਡੰਗਰ ਵੱਛੇ ਜਿਹੜੇ ਨੇ ਖੁੱਲੇ ਹੀ ਛੱਡ ਦਿੱਤੇ ਹਨ ਕਿਸੇ ਨੇ ਬੰਨ ਲਏ ਹਨ ਇੱਕ ਦੋ ਚੰਗੇ ਦੁੱਧ ਵਾਲੇ ਕਈਆਂ ਨੇ ਖੁੱਲੇ ਹੀ ਛੱਡ ਦਿੱਤੇ ਨੇ ਕਈ ਜਿਹੜੇ ਫੜਦੇ ਹਨ ਮਗਰ ਐਨ ਫਿਰ ਕੈਂਪ ਲੱਗ ਗਏ ਹਨ ਪਿੰਡਾਂ ਦੇ ਵਿੱਚ ਕੈਂਪ ਲੱਗ ਫਿਰ ਕੈਂਪ ਵਾਲੇ ਗਵਰਨਮੈਂਟ ਜਿਹੜੀ ਉਹ ਫਰਾਂਦੀ ਜਮ੍ਹਾਂ ਕਰਾਓ ਇੱਥੇ ਚੀਜ਼ਾਂ ਤੇ ਜਮ੍ਹਾਂ ਵੀ ਕਰਦੇ ਹਨ ਕਈ ਜਿਹੜੇ ਹਨ ਇਮਾਨਦਾਰ ਸਨ ਵਿੱਚ ਥੋੜੇ ਬਹੁਤੇ ਮੋਮਨ ਹੋ ਜਾਂਦਾ ਸੀ ਕੌਣ? ਸਾਡੇ ਹਨ ਮੁਸਲਮਾਨ ਹੀ ਆਹੋ। ਜਿਹੜੇ ਕੋ ਮੋਮਨ ਮੇਰੇ ਵਰਗਾ ਜਾਂ ਚਲੋ ਇਹਦੇ ਵਰਗਾ ਹੀ ਲਾਲਾ ਕਿਸੇ ਹੋਰ ਵਰਗਾ ਉਹ ਆਦੇ ਹੈ ਨਹੀਂ ਮੈਂ ਲੁੱਟ ਕੇ ਕੀ ਕਰਨਾ ਨਹੀਂ ਤੁਰ ਗਈਆਂ ਉੱਜੜ ਗਈਆਂ ਸਾਡੀਆਂ ਨਹੀਂ ਸਾਡੇ ਗਵਾਂਢੀ ਤੁਰ ਗਏ ਐ ਨਹੀਂ ਬੜੀ ਚੰਗੀ ਸੀ ਫਲਾਣੀ ਲਓ ਮੈਂ ਦੇਵਨੀ ਉੱਥੇ ਜਾ ਕੇ ਕੈਂਪ 'ਚ ਉਹ ਇਹ ਗੱਲ ਕਰਦੀਆਂ ਅੱਛਾ ਖਦਾ ਖੋਫੀ ਖਦਾ ਖਫ ਹੁਣ ਚੰਗਾ ਕੀਤਾ ਲੁੱਟਿਆ ਕਿ ਨਾ ਭੈੜਾ ਕੀਤਾ ਜਿਹੜੇ ਨੇ ਬੰਦੇ ਨਹੀਂ ਚੰਗਾ ਵੀ ਨਹੀਂ ਕੀਤਾ ਤੇ ਭੈੜਾ ਵੀ ਨਹੀਂ ਕੀਤਾ ਸਾਡੇ ਪਿੰਡੋਂ ਬੰਦੇ ਨਹੀਂ ਮਾਰੇ ਗਏ ਅੱਛਾ ਆ ਜੱਠਾ ਕੱਢਦੇ ਆਏ ਹਨ ਕਿਉਂ ਆਪਾਂ ਯਾਰ ਸਾ ਸਾਰੇ ਹੀ। ਆਹੋ ਆਹ ਆਪਣੇ ਯਾਰਾਂ ਦੇ ਨਾ ਮਾਰੀ ਦਾ ਆ ਨਹੀਂ ਨਾ ਮਾਰੀ ਉਹ ਬੀਬੀਆਂ ਰੋਂਦੀਆਂ ਹੋਣੀਆਂ ਨੇ ਮਿਲ ਕੇ ਸਹੇਲੀਆਂ ਨੂੰ ਹਾਂ ਸਹੇਲੀਆਂ ਨੂੰ ਉਦੋਂ ਬੜਾ ਰੋਈਆਂ ਸਨ ਉਦੋਂ ਤੇ ਰੋਂਦੀਆਂ ਸਨ ਨਾ ਫਿਰ ਜਾਂਦੀਆਂ ਨਹੀਂ ਮੇਰੇ ਪਿਓ ਨੇ 10-15 ਕੁੜੀਆਂ ਨਾਲ ਕਿਦਾ ਕੈਂਪ 'ਚ ਤੈਨੂੰ ਦੱਸਿਆ ਨਾ ਨਨਾਰ ਛੱਡ ਕੇ ਆਇਆ ਸੀ ਆਹ ਮੇਰਾ ਤੇ ਅੱਬਾ। ਮਹੀਨਾ ਜਦੋਂ ਗਏ ਹੋਣੇ ਨੇ ਬੁੱਢੇ ਦੱਸਦੇ ਨੇ ਇਹ ਸਾਡੇ ਬਾਬੇ ਯਾਰਾਂ ਤੋਂ ਸਮੇਂ ਪਰੇਸ਼ਾਨ ਤੇ ਹੋਏ ਨੇ ਕਿ ਯਾਰ ਟੁਰ ਚੱਲਿਓ ਪੁੱਤਰਾ ਮੇਰਾ ਘਰ ਉਜੜ ਜੇ ਤੇ ਮੈਨੂੰ ਮੈਂ ਨਹੀਂ ਰੋਂਦੀ ਹਾਂ ਮੈਂ ਤੇ ਰੋਂਦੀ ਮੈਂ ਵੀ ਤੇ ਰੋਂਦੀ ਆ ਹਾਂ ਇਹ ਤੇ ਹੈ ਬਾਕੀ ਸਹੀ ਗੱਲ ਹੁਣ ਆਪਣਾ ਘਰ ਬਣਿਆ ਹੋਏ ਤੇ ਕੋਈ ਮੱਲ ਮਾਰ ਲੇ ਖੋਲੇ ਤੇ ਫਿਰ ਰੋਣਾ ਤੇ ਹੁੰਦਾ ਹੀ